अस्सलाम वालेकुम नाज़रीन, मैं अजमल सोनी तो तुसी देख रहे सज्जाद जानी ऑफिशियल। नाज़रीन कोविड की वजह तो जरा तुहानू पता हर बंदा ही छिक्कू चढ़ाई बैठा तो लेकिन जरा गल करन च दुश्वारी भी हो रही है तो हल्का जिहा जरा थल्ले नूं करांगे तो फिर तुहाडे नाल करांगे गलबात। मैं तो टैड कीता तू एवें लाउण लगा। आहो वारो वारी लाओ नाज़रीन हल्का जिहा जरा है। नाज़रीन अज मेरे नाल अरसा इदराज तो बाद बाबर शेरे मक्कू आना हाजी कादर कुतकतारी टैप हसनैन ते सज्जे पासे हंसी का गोल गप्पा लड्डू खट्टे मुदस्सर और हसबे जायका मिठा पुरिया। नाज़रीन हाजी कादर ते मुदस्सर तुहानू पता कि बहुत बड़े नाम, यकीन करो कि हिंद सिंध च इन्हां वर्गा कोई नहीं, क्योंकि कम कुम करते कोई नहीं, हर बंदा काम करता तो लिहाजा इन्हां वर्गा कोई नहीं। तो प्रोग्राम का करते हैं आगाज तो नाज़रीन मिठा च कुछ जरा थोड़े डिस्टर्ब लग रहा, मैं समझ नहीं आ रही की गल की मैं यार कोविड की वजह तो फिर केदी कोविड पिंड अपने का पता ना तेन है कीती होनी याद दो चार साल तो पिंड ते आ गया ते देखना भी किहड़ा रखिया ਉਹਨੇ ਇਹ ਨਹੀਂ ਵੇਖਣਾ ਵੀ ਗੱਲ ਕਿੱਥੋਂ ਹੁੰਦੀ ਆ ਵੀ ਗੱਲ ਜੋ ਗੱਲ ਕਰਨਾ ਮੈਂ ਪੇਟ ਆਪਣਾ ਤਾਂ ਪਤਾ ਨਾ ਵੀ ਮੈਂ ਕਿਹੜੀ ਗੱਲ ਕਿਹੜੀ ਹੁੰਦੀ ਪਿੰਡ ਭਾਲਦਾ ਵੀ। अच्छा कालू इधर हाजी साहब प्रोग्राम च लाडी नहीं करनी मेरी ओ नहीं मेरी लेट आउन दी मां ਇਹਨੇ ਕਾਲਾ ਮਾਸਕ ਲਾਇਆ ਫਿਰ ਪੁਲਿਸ ਵਾਲਿਆਂ ਨੇ ਚੰਡਾ ਮਾਰਤੀਆਂ ਮਾਸਕ ਨਹੀਂ ਲਾਇਆ। ਇਹਨੂੰ ਕਿਹਾ ਕਿ ਯਾਰ ਮਾਸਕ ਤੋਂ ਬਗੈਰ ਬਾਹਰ ਨਹੀਂ ਫਿਰਨਾ। ਅੱਛਾ ਤੇ ਨਾਈ ਕੋ ਬਲੈਕ ਮਾਸਕ ਨਹੀਂ ਉਹ ਲਾ ਕੇ ਫਿਰਨ ਡਿਆ। ਓਏ ਆਹੋ ਇਹ ਨਾਈ ਸੀਗਾ ਤੇ ਬੂਟੀ ਪੀਤੀ ਹੋਈ। ਅੱਛਾ। ਇੱਕ ਬੰਦੇ ਨੇ ਮਾਸਕ ਲਾਇਆ ਉਹਦੀ ਮਾਸਕ ਵੇਚ ਸ਼ੇਵ ਕਰਤੀ ਇਹਨੇ। बेटा भी सुनिया रहा सी सोनी भाई एक बंदा इन्हों आ कहता यार आ फरोजा ले लो ये मड़ दो तो इन्हें अगे किसी ने 900 का मड़ दो। वेरी गुड। अच्छा हाजी कालू नाई भी है ना हुण पिंड दा चौर इन्हां दा इक्को ही पुत्र पैदा होया ते इहदे कोल आया कहंदे हाजी ये सिर ते उस तरह फिरदे इन्हें भरावा ऐसा उस तरह फिरे इन्हां ना डूंगा करदा ओदा सिर मार मार कहरी सोच पैदा कहरी सोच ਉਸ ਤਰ੍ਹਾਂ ਚਰੀ ਮਾਰੀ ਹੁੰਦੀ ਹੈ। ਅੱਛਾ ਹਾਜੀ ਨਾਦਰ ਨਾਈ ਆ ਇੱਕ ਬੰਦਾ ਆਇਆ ਕਹਿੰਦਾ ਮੇਰੇ ਪੁੱਤਰ ਦੇ ਵਿਆਹ ਤੇ ਦੇਗਾ ਭਗਾ ਦੇ। ਉਹਨੂੰ ਕਹਿਣ ਡਿਆ ਤੁਹਾਡਾ ਸਖਾ ਪੁੱਤਰ ਆ ਜਾਂ ਮਤਰਿਆ? ਕਹਿੰਦਾ ਸਖਾ ਤੇ ਕਹਿੰਦਾ ਫਿਰ ਮੇਰੇ ਕੋ ਕਾਹਤੋਂ ਪਕਵਾਉਣ ਨੇ। ਪਤਾ ਵੀ ਕਿਸੇ ਹੋਰ ਨੂੰ ਬਹੁਤ ਆ ਮੁਦੱਸਰ ਭਾਈ ਨੂੰ ਵੀ ਨਾ ਵਾਰਡਨ ਵਾਲੇ ਨੇ ਡੱਕ ਲਿਆ ਤੇ ਉਹ ਕਹਿੰਦਾ ਕਾਪੀ ਹੈ ਹੀ ਕਹਿੰਦਾ ਤੁਹਾਡੇ ਕੋਲ ਹੈ ਤੇ ਆ अच्छा कादर भाई लैन गड्डी की पटड़ी ते बैठा ते अपने काम का हिसाब करन डया बंदा कहंदा आ कर रहे हैं कहंदा ऑनलाइन हिसाब कर रहे हैं। ਮੱਲੇ 'ਚ ਵਿਆਹ ਸੀਗਾ ਤੇ ਹੁਣ ਮੱਲੇ ਵਾਲੇ ਕਹਿੰਦੇ ਯਾਰ ਜੱਗ ਪੁੱਛਣਾ ਮੱਲੇ ਵਾਲਿਆਂ ਨੂੰ ਉਹ ਜੰਜ ਆ ਗਈ ਆ ਕੁੜੀ ਨੇ ਡੋਰ ਤੇ ਕਿਤੇ ਡੋਲੀ ਲੱਭਣ ਦੀ ਤੇ ਲੋਕ ਵਾਲੀ ਮਸ਼ੀਨ ਨਹੀਂ ਉਹ 'ਚ ਬਾਂਸ ਪਾ ਕੇ ਚੱਕੇ। लो जी कालू करोड़पति हो गया तो कालू ने खप पाती कहता मैं सवेरे पेट्रोल पंप खोल लेना तो उन्होंने बहुत कुटिया भाई ਕਿਉਂ? चाबी ने रात को खोलन डया सी। ਕਾਲੂ ਨੇ ਘਰ ਦੀ ਬੈਠ ਕੇ ਥੋੜਾ ਪੈਟਰੋਲ ਦੀ ਦੁਕਾਨ ਪਾਈ ਛੋਟੀ ਜਿਹੀ ਦੋ ਸ਼ੀਸ਼ੀਆਂ ਰੱਖੀਆਂ ਤੇ ਲੋਕਾਂ ਨੂੰ ਕਹੀਏ ਪੰਪ ਵਾਲੇ ਮੇਰੇ ਤੋਂ ਛੱਡਦੇ। ਕਾਲੂ ਦੇ ਛੋਟੇ ਭਰਾ ਨੂੰ ਜਿੰਨ ਚਿਮੜ ਗਏ ਤੇ ਉਹਨੂੰ ਹਸਪੀਟਲ ਲੈ ਗਿਆ ਕਿਸੇ ਸਿਆਣੇ ਨੂੰ ਚੈੱਕ ਦਾ। ਅੱਛਾ ਕਾਲੂ ਦੇ ਛੋਟੇ ਭਰਾ ਨੂੰ ਜਿੰਨ ਚਿਮੜ ਗਏ ਤੇ ਬੁੱਢੀ ਨੂੰ ਕਹਿੰਦੇ ਆ 2 ਰੋਟੀਆਂ ਵੱਧ ਪਕਾ ਦੇ। ਕਾਲੂ ਨੇ ਨਵੇਂ ਨਵੇਂ ਚੋਰੀ ਦਾ ਕੰਮ ਸ਼ੁਰੂ ਕੀਤਾ ਤੇ ਪਿਸਟਲ ਤੇ ਲਗਾਇਆ ਮਾਂ ਕੀ ਦੁਆ। अच्छा कालू भी नसीम विक्की के घर चला गया कहता मैंने 2 विक्की रजाइयां दे दो। ਕਾਲੂ ਨੇ ਭਾਈ ਨਵਾਂ 125 ਲਿਆ 1,35,000 ਦਾ ਤੇ ਘਰ ਲਿਆਉਣ ਵਾਸਤੇ 250 ਦਾ ਲੋਡਰ ਕਰਾ ਲਿਆ ਜਦੋਂ ਉਹਨੂੰ ਕਿੱਕ ਮਾਰ ਕੇ ਲਾਇਆ। ਅਸੀਂ ਆ ਕੇ ਸਰਦੀਆਂ ਦੇ ਵਿੱਚ ਰਜ਼ਾਈ ਨੂੰ ਨਾ ਹੈਂਡਲ ਲਾਕ ਲਾਇਆ ਮੈਂ ਕਿਹਾ ਇਹ ਕਹਿੰਦਾ ਮੂੰਹ ਤੋਂ ਉੱਤਰ ਜਾਂਦੀ। कालू वेरी गुड। कालू की ना बंदा सी इन्हें दी टीचर ने पूछा हफ्ते में कितने दिन है कहता पीर मंगल बुध जुमेरात नागा हफ्ता इतवार। ਅੱਛਾ ਇਹਨੂੰ ਅਸਲ ਇਹਨੂੰ ਦੇ ਟੀਚਰ ਨੇ ਪੁੱਛਿਆ ਤੇਰੇ ਅੱਬੂ ਦਾ ਨਾਮ ਕੀ ਹੈ ਕਹਿੰਦਾ ਮੈਂ ਹਾਰ ਗਿਆ। एक मिनट सुनो ਕਾਲੂ ਨੇ ਪੁੱਛਿਆ ਤੇ ਪੂਰਾ ਨਾਮ ਕੀ ਕਹਿੰਦਾ ਕੋਈ ਆਪਸ਼ਨ ਤਾਂ ਦੇ। ਸਦਰ ਬਣ ਗਿਆ ਟਰੰਪ ਦੇ ਕੋਲ ਗਿਆ ਤੇ ਟਰੰਪ ਕਹਿੰਦਾ ਯਾਰ ਮੈਨੂੰ ਦਦਰੀ ਨਿਕਲੀ ਉਹਨੂੰ ਕਹਿਣ ਡਿਆ ਆਂਡਾ ਮਾਂ ਮਾਰ ਕੇ ਦੇ। ਅੱਛਾ ਸਦਰ ਬਣ ਗਿਆ ਤੇ ਉੱਥੇ ਟਰੰਪ ਦਾ ਨਾ ਡਰੈਸ ਪੁੱਛਣ ਡਿਆ ਲੋਕਾਂ ਕੋਲ ਯਾਰ ਇਹਦਾ ਘਰ ਦੱਸੀ ਕਿੱਦਾਂ ਬੱਚਾ ਪੜਿਆ। ਇਹਨੇ ਪੀਜ਼ਾ ਸ਼ਾਪ ਪਾਈ ਦਾ ਭਾਈ ਨੂੰ ਕਹਿੰਦਾ ਕੋਈ ਡਿਲੀਵਰੀ ਦਾ ਰੱਖ ਲੈ ਇਹਨੇ ਦਾਈ ਰੱਖ ਲਈ। 4 ਮੌਜੂਦ ਬੰਦੇ ਕੁਰਸੀਆਂ ਤੇ ਬੈਠੇ ਨੇ ਨਾ ਕੋਈ ਬੰਦਾ ਆ ਜਾਵੇ ਪੰਜਵਾਂ ਇਦਾਂ ਦੇ ਬੰਦੇ ਆਪੇ ਉੱਠ ਕੇ ਕਹਿੰਦੇ ਹੁੰਦੇ ਭਾਈ ਨੇ ਇੱਧਰ ਆਇਓ ਮੈਨੂੰ ਵੀ ਠਾਲ ਲਾ।
ਕਾਲੂ ਆਪਣੇ ਦੋਸਤ ਨਾਲ ਖੜਾ ਗੱਲਾਂ ਕਰਨ ਦਿਆ ਤੇ ਇੱਕ ਉਧਰੋਂ ਹੋਰ ਦੋਸਤ ਆ ਗਿਆ, ਕਹਿੰਦਾ ਲਓ ਜੀ ਇੱਕ ਹੋਰ ਚਵੜਾ ਆ ਗਿਆ। ਕਹਿੰਦਾ ਯਾਨੀ ਕਿ ਪਹਿਲਾਂ ਮੈਂ ਸੀ। ਅੱਛਾ ਇਦਾਂ ਦਾ ਬੰਦਾ ਪਾਣੀ ਦੀ ਬੋਤਲ ਲੈ ਕੇ ਆਵੇ ਨਾ ਤੇ ਦੂਰੋਂ ਬਜ਼ੁਰਗ ਕਹਿੰਦੇ ਉਹ ਮੂੰਹ ਨਾ ਲਾਈ ਓਏ। ਕਾਲੂ ਵਰਗਾ ਬੰਦਾ ਹਲੀਮ ਵਾਲੀ ਰੇੜੀ ਲੱਗੋ ਲੱਗੇ ਨਾ ਤੇ ਹਲੀਮ ਵਾਲਾ ਖਰਚਾ ਕਰ ਲੈਂਦਾ, ਪਰੇ ਓਏ ਪਰੇ ਓਏ। ਕਾੜੂ ਨੇ ਲਓ ਜੀ ਵਿਆੜਾ ਲੈ ਲਿਆ ਵੱਡੀ ਦੇ ਵਾਸਤੇ 40,000 ਰੁਪਏ ਦਾ, ਇਹਨੇ ਚੰਗੀ ਤਰ੍ਹਾਂ ਪਾਲਿਆ ਵੀ ਐਡਾ ਮਾਠਾ ਪਾਲਿਆ। ਇਹ ਤੋਂ ਇੱਕ ਦਿਨ ਪਹਿਲੇ ਵੇਚੇ ਤੇ 30,000 ਦਾ ਵਿਕਿਆ। ਕੱਲ ਨਿੱਗੀ ਤੇ ਕਸਾਈ ਲੱਭੀ ਆ। ਅੱਛਾ ਪਿੰਡ ਨਾਲੀਆਂ ਕੱਢਦਾ ਸੀਗਾ ਤੇ ਨਾਲੀਆਂ ਕੱਢਣ ਵਾਲੇ ਖੁਰਪੇ ਤੇ ਓਪੋ ਲਿਖਿਆ। ਮੈਂ ਕਿਹਾ ਸੁਨਹਿਰ ਇਹ ਕਿ ਕਹਿੰਦਾ ਤੈਨੂੰ ਪਤਾ ਇਹਦੀ ਰੈਮ ਕਿੰਨੀ ਹੈ? ਮੈਂ ਕਿਹਾ 4 GB ਰੈਮ ਆ, ਘੰਟੇ 'ਚ 4 ਨਾਲੀਆਂ ਕੱਢ ਦਿੰਦਾ। ਅੱਛਾ ਕਾਲੂ ਵਰਗੇ ਬੰਦੇ ਪੂਰੇ ਸਕੂਲ 'ਚ ਮਸ਼ਹੂਰ ਹੁੰਦੇ, ਵੱਡਾ ਦਾਵੜਾ ਦੇ ਘਰ ਆ। ਟੀਚਰ ਪੁੱਛੇ ਨਾ ਪਰਸਨ ਕਬ ਬਣਾ, ਪੂਰੀ ਕਲਾਸ ਦਾ ਹੱਥ ਖੜਾ ਹੁੰਦਾ ਤੇ ਕਾਲੂ ਦਾ ਹੱਥ ਥੱਲੇ। ਟੀਚਰ ਪੁੱਛੇ ਵੱਡਾ ਸਬਲ ਕਿਹਦੇ ਘਰ ਆ ਤੇ ਸਭ ਤੋਂ ਉੱਤੇ ਕਾਲੂ। ਅੱਛਾ ਕਾਲੂ ਐਡਾ ਮਾੜਾ ਗਰੀਬ ਬੰਦਾ, ਮੈਂ ਐਡਾ ਮਾੜਾ ਇਹਦੇ ਤੇ ਬੰਦੇ ਨੂੰ ਗੂੰਗਾ ਵੀ ਗਾਲਾਂ ਕੱਢਦਾ। ਅੱਛਾ ਕਲਾਸ 'ਚ ਉਹ ਤਾਂ ਪੈਣਾ ਪਿਆਰ ਮੁਹੱਬਤ। ਕਲਾਸ 'ਚ 100 ਸਟੂਡੈਂਟ, ਕਿਤੇ ਵੀ ਮਾਸਟਰ ਨੂੰ ਬੋ ਆਵੇ ਤੇ ਉੱਠ ਕੇ ਕਾਲੇ ਰੂਲ ਚੱਲ ਹੱਥ ਧੋ ਗਿਆ। ਭਾਈ ਦੱਸਿਆ ਨਾ ਉੱਪਰ ਵਾਲੇ ਨੂੰ ਕਾਲ ਕੀਤੀ ਤੇ ਉਹ ਭਾਈ ਆਇਆ, ਉਹਨਾਂ ਨੇ ਕਿਹਾ ਹਾਂਜੀ ਭਾਈ ਕਿਤੇ ਜਾਣਾ, ਕਹਿੰਦਾ ਨਹੀਂ ਯਾਰ ਕੂੜਾ ਸੁੱਟ ਦੇਂਗਾ ਡਰਾ। ਐਡਾ ਉੱਪਰ ਕੇ ਨਾ ਕਰਨਾ। ਇਹਨੇ ਫੂਡ ਪਾਰਲਰ ਨੂੰ ਕਾਲ ਕੀਤੀ, ਉਹ ਕਹਿੰਦਾ ਰੋਟੀ ਮੰਗਵਾਉਣੀ, ਕਹਿੰਦਾ ਨਹੀਂ ਯਾਰ ਆ ਘਰ ਪੱਕੀ ਪਈ ਆ, ਅੱਬੇ ਨੂੰ ਕੰਮ ਤੇ ਫੜਾ ਦੇ। ਕਾਲੂ ਦੇ ਅੱਬੇ ਨੂੰ ਮਾੜਾ ਜਿਹਾ ਨਜ਼ਲਾ ਹੋਇਆ ਤੇ ਸਾਰੇ ਭਰਾ ਹਿੱਸੇ ਵੰਡਣ ਦੇ। ਕਾਲੂ ਦੇ ਬੁੜੇ ਦੀ ਲੜਾਈ ਹੋਈ ਤੇ ਉੱਥੇ ਜਾ ਕੇ ਲੜਨੇ ਨੇ, ਉਹਨਾਂ ਨੇ ਕਹਿੰਦਾ ਗਲਤੀ ਕੀਤੀ ਵੀ ਉਹਦੇ ਨਾਲ। ਅੱਛਾ ਕਾਲੂ ਨੇ ਘਰ ਖੱਪ ਪਾਦੀ, ਕਹਿੰਦਾ ਮੇਰਾ ਹਿੱਸਾ ਤਾਂ ਮੈਂ ਕਰਾਚੀ ਚੱਲ ਜਾਣਾ। ਭਾਈ ਤੇ ਫਿਰ ਇਹਨੂੰ ਹਿੱਸਾ ਦਿੱਤਾ, ਕਹਿੰਦਾ ਕਿਰਾਏ 'ਚ 100 ਘਟਦਾ ਉਹ ਵੀ ਦਿਓ ਮੈਨੂੰ। ਆ ਕਾਲੂ ਦੇ ਅੱਬੇ ਨੂੰ ਵੀ ਨਾ ਇੱਕ ਬੰਦੇ ਨੇ ਬਹੁਤ ਮਾਰਿਆ ਦਾ ਬਲਾਮਾ ਲੈ ਕੇ ਆਇਆ, ਕਹਿੰਦਾ ਕਾਲੂ ਉਹਨੇ ਮੈਨੂੰ ਬਹੁਤ ਮਾਰਿਆ। ਗਿਆ ਗੁੱਸੇ ਨਾਲ ਉਹਨੂੰ ਕੋ ਜਾ ਕੇ ਕਹਿੰਦਾ ਉਹ ਤੁਸੀਂ ਮਾਰਿਆ? ਕਹਿੰਦਾ ਹੋ ਅਸੀਂ ਮਾਰਿਆ। ਕਹਿੰਦਾ ਜਾਓ ਅੱਗੇ ਤਰ੍ਹਾਂ ਕਰਿਓ। ਇਹਦੇ ਵਿੱਚ ਚੋਂਚ ਲੜਾਈ ਹੁੰਦੀ ਤੇ ਉੱਥੇ ਜਾ ਕੇ WWE ਵਾਲਿਆਂ ਨੇ ਕਮੈਂਟਰੀ ਕਰਦੇ ਆ, ਓ ਮਾਈ ਗॉड ਓ ਮਾਈ ਗॉड ਯੂ ਵਾਸ ਜੌਰਜ। ਓ ਮਾਈ ਗॉड ਯੂ ਆਰ ਇਹਦੇ ਅੱਬੇ ਦੀ ਲੜਾਈ ਹੋ ਗਈ ਤੇ ਅੱਗੋਂ ਕਮੀਜ਼ ਪਾੜਤੀ ਉਹਨਾਂ ਨੇ। ਮੈਂ ਕਿਹਾ ਤੇਰੇ ਅੱਬੇ ਦੀ ਲੜਾਈ ਹੋਈ ਕਮੀਜ਼ ਪਾੜਤੀ? ਕਹਿੰਦਾ ਨਹੀਂ ਦਲੇਰ ਮਹਿੰਦੀ ਬਣਿਆ। ਆ ਕਾਲੂ ਦੇ ਅੱਬੇ ਨੇ ਵੀ ਉਹਨੂੰ ਗਿਰਾਮਾਰ ਪਾੜਤਾ, ਐਡਾ ਕਰਤਾ। ਮੈਂ ਕਿਹਾ ਤੇਰੇ ਅੱਬੂ ਨੂੰ ਕੁੱਟਿਆ? ਕਹਿੰਦਾ ਨਹੀਂ ਉਹ ਮਹਿਕ ਮਲਕ ਦੀ ਕਾਪੀ। ਅੱਛਾ ਇਹਦੇ ਭਰਾ ਨੂੰ ਵੀ ਕੁੱਟਿਆ ਉਹਨੇ ਤਾਂ ਬੜਾ ਸੋਹਣਾ ਘੱਗਰ ਜਿਹਾ ਖੋਲਦਾ। ਇੱਕ ਬੰਦਾ ਕਹਿੰਦਾ ਦਲੇਰ ਪੈਂਦੀ ਆ, ਕਹਿੰਦਾ ਨਹੀਂ ਕੁੱਟ ਬੜੀ ਖਾਧੀ ਡਰਫੋਕ ਪੈਂਦੀ ਹੈ। ਇਹ ਆਪਣੇ ਅੱਬੂ ਦਾ ਕਾਲੂ ਦੇ ਭਰਾ ਨੂੰ ਇਹਦੇ ਲਾਗੇ ਭਾਈ ਠੁੱਡਿਆ ਮਾਰਨੇ ਬੰਦੇ, ਕਹਿੰਦੇ ਕਾਲੂ ਨੂੰ ਹਟਾਉਂਦਾ ਕਿਉਂ ਨਹੀਂ? ਕਹਿੰਦਾ ਮੇਰੀ ਲਾਗੇ ਦੀ ਨਜ਼ਰ ਕਮਜ਼ੋਰ ਹੈ। ਇਹ ਆਪਣੇ ਭਰਾ ਤੋਂ ਇੰਨਾ ਕਹੀਦਾ, ਉਹਦਾ ਐਲਾਨ ਕਰਾਉਣ ਗਿਆ ਤੇ ਮੌਲਵੀ ਨੂੰ ਕਹਿੰਦਾ ਸਿਰਫ ਜ਼ਰੂਰੀ ਐਲਾਨ ਨਹੀਂ ਕਰਨਾ, ਬਾਕੀ ਸਭ ਕੁਝ ਕਰਨਾ। ਇਹਦਾ ਇੱਕ ਭਰਾ ਲੰਗੜਾ ਤੇ ਉਹਦਾ ਨਾਂ ਕ੍ਰਿਸ਼ ਰੱਖਿਆ ਇਹਨੇ। ਕਾਲੂ ਨੇ ਭਾਈ ਪਾਨਾ ਸੀਟਾਂ ਦੀ ਦੁਕਾਨ ਪਾ ਲਈ ਤੇ ਚੱਲੇ ਹੀ ਨਹੀਂ। ਉੱਥੇ ਲਿਖਾਇਆ ਸਿਗਰਟ ਪੀਣਾ ਮਨਾ ਹੈ। ਇਹਨੇ ਬਰਫ ਦਾ ਫੱਟਾ ਲਾ ਲਿਆ ਤੇ ਮਸ਼ਹੂਰੀ ਵਾਸਤੇ ਨਾ ਇੱਕ ਵੱਡਾ ਬਲਾਕ ਤਾਂ ਟੰਗਿਆ ਹੋਇਆ। ਸ਼ਾਮ ਦਾ 550 ਦਾ ਉਹ ਨਿਕਲ ਗਿਆ। ਕਹਿੰਦਾ ਹਲੇ ਫਤਿਹ ਪਲਾਜ਼ਾ ਨਹੀਂ, ਕਹਿੰਦਾ ਉਹ 'ਚ ਮੇਰਾ ਸ਼ੇਰ ਆ। ਮੈਂ ਗਿਆ ਤੇ ਉਹਦਾ ਚਾਚਾ ਫਤਿਹ ਉੱਥੇ ਲੰਡਾ ਵੇਚਣ ਦਿਆ। ਇਹਨੇ ਬਰਫ ਦੀ ਦੁਕਾਨ ਇਹਨੇ ਬਰਫ ਦੀ ਦੁਕਾਨ ਬਣਾਈ ਤੇ ਉਹ ਸਦਕੇ ਵਾਸਤੇ ਬਰਫ ਵਾਲਾ ਗੱਲਾ ਬਣਾਉਣ ਦਿਆ। ਇਸ਼ਾਰਾ ਬੰਦ ਹੋਇਆ ਅੱਗੇ ਕੋਲ ਕੈਂਸਲ ਕਰਨ ਦਿਆ। ਯਾਰ ਜਦੋਂ ਤੂੰ ਆਪਣਾ ਕੰਮ ਇਹਦੀ ਦਾਦੀ ਦੀ ਵੀ ਕਾਫੀ ਉਮਰ ਹੋ ਗਈ, ਐਂ ਕਰਨ ਲੱਗ ਪਿਆ ਤੇ ਉਹਨੂੰ ਗੱਡੀ ਦੇ ਡੈਸ਼ਬੋਰਡ ਤੇ ਰੱਖ। ਵੈਰੀ ਗੁੱਡ। ਇਹਦੀ ਦਾਦੀ ਵੀ ਇੰਜ ਨਹੀਂ ਕਰਦੇ ਸੀਗੇ। ਮੈਂ ਕਿਹਾ ਕੀ ਕਰਨ ਲਈ? ਕਹਿੰਦਾ ਪਤਾ ਨਹੀਂ ਕੀ ਗੱਲ, ਸਭ ਤੋਂ 100 ਸਾਲ ਤੋਂ ਨਾ ਹੀ ਕਰੇ। ਜਹਾਜ਼ 'ਚ ਬੈਠਾ ਤੇ ਐਰੋ ਹੋਸਟਸ ਦੀ ਉਹਨੇ ਕਹਿੰਦਾ ਕਾਕੀ ਐਕਸਟਰਾ ਤਾਂ ਲਿਆ। ਵੀ ਉਹਨੂੰ ਕਾਕੀ ਕਹਿੰਦੇ ਦੱਸ। ਇਦਾਂ ਦੇ ਬੰਦੇ ਫੁੱਲ ਤਿਆਰ ਹੋ ਕੇ ਨਾ ਕਿਸੇ ਨੂੰ ਨਹੀਂ ਪੁੱਛਦੇ ਯਾਰ ਮੈਂ ਕਿਹਦਾ ਲੱਗ ਰਿਹਾ। ਅੱਛਾ ਇਦਾਂ ਦਾ ਬੰਦਾ ਉਦੋਂ ਤਿਆਰ ਹੁੰਦਾ ਜਦੋਂ ਮਹੱਲੇ 'ਚ ਕੋਈ ਨਹੀਂ ਹੁੰਦਾ ਤੇ ਇਕੱਲਾ ਹੀ ਚੌੜਾ ਹੋ ਕੇ ਫਿਰ ਰਿਹਾ। ਇਹਨਾਂ ਨੇ ਮਕਾਨ ਬਣਾਇਆ ਤੇ ਇਹਦੇ ਅੱਬੇ ਨੇ ਇਹਨੂੰ ਬੜਾ ਘੁੱਟਿਆ। ਉਹ ਵਾਸ਼ਰੂਮ ਨੂੰ ਨਾ ਆਰ ਪਾਰ ਦੇਖਣ ਵਾਲਾ ਸ਼ੀਸ਼ਾ ਲਵਾ ਲਿਆ। ਇਹਦਾ ਅੱਬੂ ਮਿੱਟੀ ਦੀ ਕਹਾਣੀ ਕਰਨ ਦਿਆ ਤੇ ਇਹਨੇ ਵਿੱਚ ਕਾਲੀਆਂ ਮਿਰਚਾਂ ਪਾਤੀਆਂ। ਇਹ ਮਜ਼ਦੂਰ ਸੀਗਾ ਤੇ ਇੱਕ ਵਿਆਹ ਤੇ ਗਿਆ, ਇੱਕ ਬੁੱਢੀ ਕਹਿੰਦੀ ਆ ਚਾਵਲਾਂ 'ਚ ਥੋੜਾ ਜਿਹਾ ਮਸਾਲਾ ਪਾਈ ਤੇ 4 ਇੱਕ ਦਾ ਪਾਤਾ। ਆਪਣੇ ਭਰਾ ਨਾਲ ਬੜਾ ਖੇਡਦਾ ਵਾ, ਛੋਟੇ ਨਾਲ ਕਿਤੇ ਕੰਮ ਤੋਂ ਆਇਆ, ਕਹਿੰਦਾ ਕਾਲੂ ਮੇਰਾ ਮੂੰਹ ਧਵਾ ਦਿੱਤੇ ਨੇ, ਖੱਟੇ ਨਾਲ ਧਵਾਤਾ। ਉਹਦੀਆਂ ਅੱਖਾਂ 'ਚ ਮਿਰਚਾਂ।
ਕਾਲੂ ਦਾ ਭਰਾ ਕਹਿੰਦਾ ਕਾਲੂ ਆਪਣਾ ਮੀਟਰ ਕੱਟਾ ਗਿਆ ਤੇ ਝਾਂਬਾ ਲਾ ਕੇ ਗਲੀ 'ਚ ਦੌੜ ਗਿਆ। ਕਾਲੂ ਦਾ ਆਪਾਂ ਨਾ ਸਾਰੇ ਭਰਾਵਾਂ ਨੂੰ ਬਿਠਾ ਕੇ ਸਮਝਾਉਣੇ ਤੇ ਆਪ ਅੱਗੇ ਖਲੋਤਾ ਗਿੱਚ ਕਰਨ ਡਿਆ। ਕਾਲੋ ਆਪਣੇ ਬੇਨੂੰ ਸਖੇ ਬੇਨੂੰ ਕਹਿਣ ਡਿਆ ਬਾਈ ਤੁਸੀਂ ਮੇਰੇ ਨਾਲ ਮੁਨਾਫਕਤ ਛੱਡ ਦਿਓ। ਕਾਲੂ ਦੇ ਨਾ ਪੁਰਾਣੇ ਨੂੰ ਬੈਂਕ ਭੇਜਿਆ, ਕਹਿੰਦਾ ਯਾਰ ਆਪਣੇ ਅਕਾਊਂਟ ਦਾ ਬੈਲੈਂਸ ਚੈੱਕ ਕਰਾ ਤੇ ਉੱਥੇ ਸਟਾਰ 111 ਐਸ਼ ਮਿਲਾ ਰਹੇ। ਅੱਛਾ ਕਾਲੂ ਨੇ ਨਵਾਂ ਸੂਟ ਪਾ ਕੇ ਨਵੀਂ ਜੁੱਤੀ ਪਾ ਕੇ ਸੋਹਣੇ ਵਾਲ ਪਾ ਕੇ ਬੈਗ ਬੜਨ ਲੱਗਾ, ਉਹ ਕਹਿੰਦਾ ਭਾਈ ਬਿੱਲ ਲਾਉਣ ਬਾਅਦ ਚਲ ਜਾਓ। ਜਿਹਨੂੰ ਬਿੱਲ ਲਾਉਣਾ ਬਾਅਦ ਚ ਕਾਲੂ ਵਰਗਾ ਬੰਦਾ ਬਿੱਲ ਲੈ ਕੇ ਜਾਵੇ ਨਾ, ਅਗਲਾ ਪੈਨ ਮੂੰਹ ਦੇਖ ਕੇ ਤਾਂ 2 ਮਹੀਨੇ ਦਾ। ਅੱਛਾ ਕਾਲੂ ਵਰਗਾ ਬੰਦਾ ਚੌਂਚ ਖੋਲਦਾ ਉਹਨੇ ਲੋਕੀ ਦੇਖ ਕੇ ਕਹਿੰਦੇ ਤੂੰ ਸਹੁਰਾ ਰਹਿਣ ਡਿਆ ਨਾ। ਗੱਲਾਂ ਫਿੱਟੀ ਜਾਂਦੇ ਇਹਨੇ ਦੁੱਧ 'ਚ ਬਿੱਲੀ ਮੂੰਹ ਮਾਰ ਕੀਤੀ ਤੇ ਵੀ ਰੋੜਾ ਲੱਗੇ ਇਹਦਾ ਕਹਿੰਦਾ ਰੋੜੀ ਨਾ ਕਾਲੂ ਪੀ ਲਓ। ਲੈਣੀ ਯਾਰ। ਅੱਛਾ ਹੁਣ ਹਾਲਾਤ ਏਡੇ ਡਾਊਨ ਹੋਇਆ ਕਾਲੂ ਤੇ ਵੀ ਲੋਕਾਂ ਦਾ ਕਿਸੇ ਦਾ ਗਲੀ 'ਚ 10,000 ਬਿੱਲ ਆ ਰਿਹਾ, ਕਿਸੇ ਦਾ 15,000 ਮਹਿਕਮੇ ਵਾਲੇ ਦਾ ਬਿੱਲ ਵੀ ਦੇ ਰਹੇ ਨਾਲ 400 ਨਗਦੀ ਵੀ ਦੇ ਰਹੇ। ਖੁਸਰੇ ਨੂੰ ਚੰਡਾ ਮਾਰ ਲਿਆ, ਮੈਂ ਕਿਹਾ ਕਹਿੰਦਾ ਉਹਨੂੰ ਸਬਸਕ੍ਰਾਈਬ ਕਰਨ ਦੇ ਵੈਰੀ ਗੁੱਡ ਯਾਰ। ਚੱਲ ਕਾਲੂ ਡਾਕਟਰ ਕੋਲ ਦਵਾਈ ਲੈਣ ਗਿਆ, ਡਾਕਟਰ ਕਹਿੰਦਾ ਬੇਟੇ ਤੇਰੇ ਗੋਸ਼ਤ 'ਚ ਟੀਕਾ ਲੱਗਣਾ, ਕਹਿੰਦਾ ਮੈਂ ਗਰੀਬ ਆਦਮੀ ਸਬਜ਼ੀ ਚਲਾ ਦਿਓ। ਇੰਡੀਆ ਜਾ ਕੇ ਟਕਾ ਲਈ, ਉੱਥੇ ਇੱਕ ਭੈਣ ਆਪਣੇ ਭਰਾ ਦੇ ਰਾਖੀ ਬੰਨ੍ਹਦੀ, ਉਹਨੂੰ ਕਹਿੰਦਾ ਮੈਨੂੰ ਵੀ ਸ਼ਗਿਰਦ ਕਰ ਲਓ। ਲਓ ਨਾਜ਼ਰੀਨ, ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਤੇ ਇਨਸ਼ਾਅੱਲਾ ਅਗਲੇ ਪ੍ਰੋਗਰਾਮ ਤੁਹਾਡਾ ਫੇਰ ਮਿਲਾਂਗੇ। ਆਪਣਾ ਬਹੁਤ ਖਿਆਲ ਰੱਖਣਾ ਤੇ ਦੇਖਦੇ ਰਹਿਣਾ ਸੱਜਾਦ ਜਾਨੀ ਆਫੀਸ਼ੀਅਲ। ਤੇ ਨਾਜ਼ਰੀਨ ਸਾਡਾ ਫੇਸਬੁੱਕ ਪੇਜ ਸੱਜਾਦ ਜਾਨੀ ਕਾਮੇਡੀ, ਉਹਨੂੰ ਵੀ ਲਾਈਕ ਕਰੋ। ਅੱਲਾ ਹਾਫਿਜ਼।